ਜੀ ਪਿਆਰਿਓ, ਅੰਮਾ ਰਾਬੀਆ ਬਸਰੀ ਇੱਕ ਬਹੁਤ ਵੱਡੀ ਸੂਫੀ ਹੋਈ ਹੈ, ਫਿਲਾਸਫਰ ਹੋਈ ਹੈ। ਜਿਵੇਂ ਇੱਕ ਮਿਥ ਹੈ ਕਿ ਇਸਲਾਮ ਦੇ ਵਿੱਚ ਸੂਫੀਆਂ ਦੇ ਵਿੱਚ 2.5 ਕਲੰਦਰ ਨੇ, ਔਰ ਉਹਨਾਂ 'ਚੋਂ ਜਿਹੜੀ ਅੱਧ ਕਲੰਦਰ ਹੈ ਉਹ ਅੰਮਾ ਰਾਬੀਆ ਬਸਰੀ ਹੈ। ਖਾਤੂਨ ਹੋਣ ਦੀ ਵਜ੍ਹਾ ਤੋਂ, ਔਰਤ ਹੋਣ ਦੀ ਵਜ੍ਹਾ ਤੋਂ ਉਹ ਪੂਰੀ ਕਲੰਦਰ ਨਹੀਂ ਹੋਈ, ਜਦੋਂ ਕਿ ਉਹਨਾਂ ਦੀ ਫਿਲਾਸਫੀ ਬਹੁਤ ਵੱਡੀ ਹੈ, ਉਹਨਾਂ ਦਾ ਕੰਮ ਬਹੁਤ ਵੱਡਾ ਹੈ। ਉਹ ਬੜੀ ਤੇਜ਼ੀ ਨਾਲ ਜਾ ਰਹੇ ਸਨ। ਇੱਕ ਰਸਤੇ 'ਚੋਂ ਦੋ ਹੱਥਾਂ ਦੇ ਵਿੱਚ ਦੋ ਪਿਆਲੇ ਭਰੇ ਸਨ, ਇੱਕ ਵਿੱਚ ਅੱਗ, ਇੱਕ ਵਿੱਚ ਪਾਣੀ। ਲੋਕਾਂ ਨੇ ਪੁੱਛਿਆ ਕਿ ਅੰਮਾ ਜੀ ਤੁਸੀਂ ਬਹੁਤ ਤੇਜ਼ੀ ਨਾਲ ਜਾ ਰਹੇ ਹੋ, ਬੜੀ ਕਾਹਲ ਵਿੱਚ ਹੋ, ਤੇ ਕਿੱਥੇ ਜਾ ਰਹੇ ਹੋ? ਮੈਂ ਕਿਹਾ ਮੈਂ ਬੜੇ ਜ਼ਰੂਰੀ ਕੰਮ ਜਾ ਰਹੀ ਹਾਂ। ਮੈਂ ਕਿਹਾ ਸਾਨੂੰ ਵੀ ਦੱਸ ਦਿਓ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪਾਣੀ ਹੈ ਇਹਦੇ ਨਾਲ ਮੈਂ ਦੋਜ਼ਖ ਨੂੰ ਬੁਝਾਉਣ ਚੱਲੀ ਹਾਂ, ਜਿਹਦੇ ਡਰ ਨਾਲ ਲੋਕ ਇਬਾਦਤ ਕਰਦੇ ਨੇ, ਔਰ ਇਹ ਅੱਗ ਹੈ, ਇਹਦੇ ਨਾਲ ਮੈਂ ਜੰਨਤ ਨੂੰ ਸਾੜਨ ਚੱਲੀ ਹਾਂ, ਜਿਹਦੀ ਲਾਲਚ ਵਿੱਚ ਲੋਕ ਇਬਾਦਤ ਕਰਦੇ ਨੇ। ਹੁਣ ਜਿਹੜੇ ਸੂਫੀ ਲੋਕ ਹੁੰਦੇ ਨੇ, ਰੱਬ ਲੋਕ ਹੁੰਦੇ ਨੇ, ਅਵਤਾਰ ਹੁੰਦੇ ਨੇ, ਉਹ ਉਦਾਹਰਣ ਆਪਣੀਆਂ ਗੱਲਾਂ 'ਚੋਂ ਦਿੰਦੇ ਨੇ। ਉਹਨਾਂ ਦੀਆਂ ਗੱਲਾਂ 'ਚ ਗਿਆਨ ਹੁੰਦਾ ਹੈ, ਬਹੁਤ ਸਿਆਣਪ ਹੁੰਦੀ ਹੈ, ਰਮਜ਼ਾਂ ਹੁੰਦੀਆਂ ਨੇ। ਇਹਦਾ ਮਤਲਬ ਹੈ ਕਿ ਨਾ ਡਰ ਦੀ ਇਬਾਦਤ ਹੈ ਔਰ ਨਾ ਲਾਲਚ ਦੀ ਇਬਾਦਤ ਹੈ। ਇਬਾਦਤ ਦਾ ਤਾਲੁਕ ਤੇ ਤੁਹਾਡੇ ਅੰਦਰ ਨਾਲ ਹੈ, ਤੁਹਾਡੇ ਸੋਲ ਨਾਲ ਹੈ, ਤੁਸੀਂ ਜਿਹਦੀ ਵੀ ਕਰਦੇ ਹੋ। ਇਬਾਦਤ ਦੇ ਵਿੱਚ ਅੱਜ ਕੱਲ੍ਹ ਅਸੀਂ ਵੇਖਿਆ ਕਿ ਮੰਨਤ ਮੰਨਣਾ, ਜਾਂ ਦੇਖੋ ਮੰਨਤ ਦੇ ਵਿੱਚ ਕੀ ਹੈ, ਮੰਨਤ ਦਾ ਕਨਸੈਪਟ ਕੀ ਹੈ ਕਿ ਆਪਣੇ ਮਾਬੂਦ ਨੂੰ ਭੇਂਟ ਕਰਨ ਦੀ ਕੁਛ ਲਾਲਚ ਦੇਣਾ, ਕਿ ਜੀ ਮੇਰਾ ਇਹ ਕੰਮ ਹੋ ਜਾਵੇ ਤੇ ਮੈਂ ਇਹ ਕੋ 2 ਦੇਗਾਂ ਚੜਾ ਦਿਆਂ, 10 ਦੇਗਾਂ ਦਿਆਂ, 4 ਬੱਕਰੇ ਦਿਆਂ, ਸੋਨਾ ਦਿਆਂ, ਜਾਂ ਇੰਨੇ ਪੈਸੇ ਮੈਂ ਦਾਨ ਕਰਾਂਗਾ ਜਾਂ ਕਰਾਂਗੀ। ਉਹਦੇ 'ਚ ਜਿਹੜੇ ਵੀ ਸਾਡੇ ਜਿਨ੍ਹਾਂ ਨੂੰ ਅਸੀਂ ਪੂਜਨੇ ਆ, ਜਿਨ੍ਹਾਂ ਦੇ ਅੱਗੇ ਅਸੀਂ ਆਪਣੀ ਡਿਮਾਂਡ ਰੱਖਨੇ ਆ, ਮੰਨਤ ਦੀ ਡਿਮਾਂਡ ਰੱਖਨੇ ਆ ਕਿ ਇਹ ਸਾਡੀ ਮੰਨਤ ਪੂਰੀ ਹੋ ਜਾਵੇ ਤੇ ਅਸੀਂ ਇਹ ਦਿਆਂਗੇ। ਇਹਦਾ ਮਤਲਬ ਹੈ ਕਿ ਕਨਸੈਪਟ ਟੋਟਲੀ ਤੌਰ ਤੇ ਲਾਲਚ ਵਿੱਚ ਆ ਗਿਆ। ਅਸੀਂ ਆਪਣਾ ਜਿਹੜਾ ਮਾਬੂਦ ਹੈ, ਜਿਹਨੂੰ ਅਸੀਂ ਪੂਜਨੇ ਆ, ਸਾਡੇ ਰੱਬ ਹੈ, ਜਾਂ ਸਾਡੇ ਇੱਥੇ ਧਰਮ ਨੇ ਜਿਹੜੇ ਦੇਵੀ ਦੇਵਤਾਵਾਂ ਨੂੰ ਪੂਜਦੇ ਨੇ, ਉਹ ਤੇ ਜਾ ਕੇ ਯਾਨੀ ਕਿ ਆਪਣਾ ਜਿਹੜਾ ਜਿਨ੍ਹਾਂ ਦੇ ਅਸੀਂ ਸਮਝਦੇ ਹਾਂ ਕਿ ਅਸੀਂ ਮਖਲੂਕ ਹਾਂ, ਜਿਨ੍ਹਾਂ ਨੇ ਸਾਨੂੰ ਬਣਾਇਆ ਹੈ, ਅਸੀਂ ਉਹਨਾਂ ਨੂੰ ਪ੍ਰਸੰਨ ਕਰਨ ਵਾਸਤੇ, ਖੁਸ਼ ਕਰਨ ਵਾਸਤੇ, ਆਪਣੀ ਡਿਮਾਂਡ ਪੂਰੀ ਕਰਨ ਵਾਸਤੇ ਇੱਕ ਲਾਲਚ ਦੇ ਰਹੇ ਹੁੰਦੇ ਹਾਂ। ਫਿਰ ਅਸੀਂ ਅਗਰ ਮਸਜਿਦ ਜਾਂਦੇ ਹਾਂ, ਮੰਦਰ ਜਾਂਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਚਰਚ ਜਾਂਦੇ ਹਾਂ, ਤੇ ਸਾਡੇ ਕੋਲ ਇੱਕ ਲੰਮੀ ਲਿਸਟ ਹੁੰਦੀ ਹੈ ਡਿਮਾਂਡਸ ਦੀ। ਯਾਨੀ ਅਸੀਂ ਕੁਝ ਸੋਚ ਕੇ ਜਾਂਦੇ ਹਾਂ। ਅਸੀਂ ਜਿਹੜੇ ਵੀ ਇਬਾਦਤਗਾਹ ਵਿੱਚ ਜਾ ਰਹੇ ਹਾਂ, ਸਾਡਾ ਟਾਰਗੇਟ ਕੀ ਹੁੰਦਾ ਹੈ ਕਿ ਅਸੀਂ ਕੁਝ ਮੰਗਣ ਵਾਸਤੇ ਜਾ ਰਹੇ ਹਾਂ। ਤਾਂ ਜ਼ਾਹਿਰ ਹੈ ਜਿਹੜਾ ਖਾਲਕ ਹੈ ਉਹ ਤੇ ਉਂਝ ਵੀ ਦਿੰਦਾ। ਤੁਸੀਂ ਅਗਰ ਤੁਸੀਂ ਉਸ ਇਬਾਦਤਗਾਹ ਵਿੱਚ ਨਹੀਂ ਵੀ ਜਾਂਦੇ ਔਰ ਦਿਲ ਵਿੱਚ ਤਾਕ ਲੈਂਦੇ ਹੋ ਜਾਂ ਇਬਾਦਤ ਕਰਦੇ ਹੋ, ਤੇ ਕਹਿੰਦੇ ਨੇ ਨੀਅਤ ਤੇ ਮੁਰਾਦਾਂ ਹੁੰਦੀਆਂ ਨੇ। ਨੀਅਤ ਅਗਰ ਤੁਹਾਡੀ ਸਾਫ਼ ਹੈ ਤੇ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਂਦੀਆਂ ਨੇ। ਮੈਂ ਜਿੱਧਰ ਗੱਲ ਨੂੰ ਲਿਜਾ ਰਿਹਾ ਉਹਦੇ ਵਾਸਤੇ ਇਹ ਲਿੰਕ ਜੋੜਨਾ ਬਹੁਤ ਜ਼ਰੂਰੀ ਹੈ। ਇਹਦਾ ਮਤਲਬ ਕਿ ਇੱਥੋਂ ਤੱਕ ਅਸੀਂ ਪਹੁੰਚੇ ਹਾਂ ਕਿ ਇਹ ਸਾਰੇ ਦਾ ਸਾਰਾ ਸਾਡਾ ਜ਼ਾਤੀ ਕਨਸੈਪਟ ਘੜਿਆ ਹੋਇਆ ਹੈ, ਮੰਨਤ ਦਾ, ਡਿਮਾਂਡਸ ਦਾ, ਇਬਾਦਤ ਵਿੱਚ ਲਾਲਚ ਦਾ। ਅੱਛਾ, ਫਿਰ ਇਹ ਵੀ ਹੁੰਦਾ ਹੈ ਕਿ ਤੁਸੀਂ ਇਹ ਇਬਾਦਤ ਕਰੋਗੇ ਇੰਨਾ ਸਵਾਬ ਮਿਲੇਗਾ, ਇਹ ਕਰੋਗੇ, ਮਤਲਬ ਇੱਥੇ ਕਹਿੰਦੇ ਜੀ ਤੁਸੀਂ ਇੱਕ ਗਲਾਸ ਪਾਣੀ ਦਾ ਪਿਆ ਦਿਓ, ਤੁਹਾਨੂੰ 10 ਨੇਕੀਆਂ ਮਿਲਣਗੀਆਂ। ਫਰਜ਼ ਕਰੋ ਅਗਰ 10 ਨੇਕੀਆਂ ਦੀ ਗੱਲ ਨਾ ਹੋਵੇ ਤਾਂ ਤੁਸੀਂ ਕਿਸੇ ਨੂੰ ਪਾਣੀ ਦਾ ਗਲਾਸ ਨਹੀਂ ਪਿਆਓਗੇ। ਇਹਦੇ ਨਾਲ ਹੀ ਲਾਲਚ ਜੁੜ ਗਿਆ। ਯਾਨੀ ਸਾਡੀ ਹਰ ਜਿੰਨੀ ਵੀ ਇੱਥੇ ਸਾਡੇ ਕੋਲ ਮਜ਼ਾਹਿਬ ਦੇ ਵਿੱਚ ਹੁਣ ਅਸੀਂ ਆਪਣੇ ਤੌਰ ਤੇ ਉਹਨੂੰ ਰੰਗ ਰੂਪ ਦਿੱਤਾ ਹੋਇਆ ਹੈ, ਜਿਹਦਾ ਮਜ਼ਹਬ ਨਾਲ ਕੋਈ ਤਾਲੁਕ ਨਹੀਂ ਹੈ। ਆਪਣੇ ਤੌਰ ਤੇ ਅਸੀਂ ਸਾਰਾ ਸਿਸਟਮ ਜਿਹੜਾ ਉਹ ਲਾਲਚ ਦੇ ਨਾਲ ਜੋੜਿਆ ਹੋਇਆ ਹੈ। ਹੁਣ ਸਭ ਤੋਂ ਪਹਿਲੇ ਮੈਂ ਤੁਹਾਨੂੰ ਮਿਸਾਲ ਦਿੰਦਾ ਹੈ ਇਸਲਾਮ ਦੀ। ਇਸਲਾਮ ਵਿੱਚ ਹੈ ਕਿ ਮਿਹਨਤ ਕਰਨ ਵਾਲਾ ਮੇਰਾ ਦੋਸਤ ਹੈ, ਮਿਹਨਤਕਸ਼
ਇਹ ਅੱਲਾਹ ਫਰਮਾ ਰਿਹਾ ਹੈ ਕਿ ਮਿਹਨਤਕਸ਼ ਮੇਰਾ ਦੋਸਤ ਹੈ, ਪੂਰਿਆ ਕਰਨ ਵਾਲਾ, ਮਿਹਨਤ ਕਰਨ ਵਾਲਾ ਮੇਰਾ ਦੋਸਤ ਹੈ। ਇਹਦਾ ਮਤਲਬ ਹੈ ਕਿ ਤੁਹਾਡਾ ਮਾਲਕ ਖਾਲਕ ਵੀ ਤੁਹਾਡੀ ਮਿਹਨਤ ਨੂੰ ਅਜ਼ਮਤ ਦੇ ਰਿਹਾ ਹੈ। ਜੋ ਤੁਹਾਨੂੰ ਹਾਸਲ ਹੋਣਾ ਹੈ ਤੁਹਾਡੀ ਮਿਹਨਤ ਚੋਂ ਹੋਣਾ ਹੈ, ਤੁਹਾਡੀ ਕਿਰਤ ਚੋਂ ਹੋਣਾ ਹੈ, ਤੁਹਾਡੇ ਜੋ ਤੁਸੀਂ ਕਰਦੇ ਹੋ, ਆਪਣੇ ਜਸਤਜੂ ਕਰਦੇ ਹੋ, ਉਹਦੇ ਚੋਂ ਹਾਸਲ ਹੋਣਾ ਹੈ। ਫਿਰ ਕ੍ਰਿਸਚੀਅਨਿਟੀ ਦੀ ਮੈਂ ਤੁਹਾਨੂੰ ਮਿਸਾਲ ਦਿੰਦਾ, ਉਹਦੇ ਵਿੱਚ ਹੈ ਕਿ ਕ੍ਰਾਈਸਟ ਜਿਹੜੇ ਨੇ ਉਹ ਫਰਮਾਉਂਦੇ ਨੇ ਕਿ ਜਿਹੜਾ ਮਿਹਨਤ ਨਹੀਂ ਕਰਦਾ ਉਹਨੂੰ ਖਾਣਾ ਖਾਣ ਦਾ ਵੀ ਕੋਈ ਹੱਕ ਨਹੀਂ। ਇਹਦਾ ਮਤਲਬ ਕਿ ਇੱਥੇ ਵੀ ਮਿਹਨਤ ਹੈ। ਫਿਰ ਅਸੀਂ ਹਿੰਦੂ ਮੈਥੋਲੋਜੀ ਤੇ ਆ ਜਾਂਦੇ ਹਾਂ। ਉਹਦੇ ਵਿੱਚ ਭਗਵਤ ਗੀਤਾ ਵਿੱਚ ਵੀ ਲਿਖਿਆ ਹੈ ਕਿ ਤੁਹਾਡੀ ਮਿਹਨਤ ਕਦੀ ਰਾਏਗਾ ਨਹੀਂ ਜਾਂਦੀ। ਤੁਸੀਂ ਜਿਹੜੇ ਕੰਮ ਵਾਸਤੇ ਮਿਹਨਤ ਕਰਦੇ ਹੋ, ਅੱਛਾ ਇਹ ਵੀ ਨਾਲ ਹੈ ਜੇ ਤੁਸੀਂ ਚੰਗੇ ਕੰਮ ਵਾਸਤੇ ਮਿਹਨਤ ਕਰੋਗੇ ਤੁਹਾਨੂੰ ਚੰਗਾ ਫਲ ਮਿਲੇਗਾ, ਬੁਰੇ ਕੰਮ ਵਾਸਤੇ ਜਸਤਜੂ ਜਾਂ ਮਿਹਨਤ ਕਰੋਗੇ ਤੇ ਤੁਹਾਨੂੰ ਉਹਦਾ ਫਲ ਵੀ ਜ਼ਾਹਿਰ ਉਹਦੇ ਮੁਤਾਬਕ ਹੀ ਮਿਲੇਗਾ। ਇਹ ਤੁਹਾਡਾ ਧਿਆਨ ਹੈ ਕਿ ਤੁਸੀਂ ਕਿਹਦੇ ਵਾਸਤੇ ਜ਼ਿਆਦਾ ਕੋਸ਼ਿਸ਼ ਕਰ ਰਹੇ ਹੋ। ਠੀਕ ਹੈ, ਹੁਣ ਅਸੀਂ ਸਿੱਖੀਜ਼ਮ ਤੇ ਆ ਜਾਂਦੇ ਹਾਂ। ਸਿੱਖ ਮਤ ਦੇ ਵਿੱਚ ਬਾਬਾ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਪਹਿਲਾ ਮਕਾਮ ਕਿਹਦਾ ਹੈ? ਕਿਰਤ ਦਾ, ਮਿਹਨਤ ਦਾ, ਕਿ ਮਿਹਨਤ ਕਰੋ ਔਰ ਜੋ ਉਹਦੇ ਵਿੱਚੋਂ ਕਮਾਈ ਹੁੰਦੀ ਹੈ, ਜੋ ਤੁਸੀਂ ਲੱਭਦੇ ਹੋ, ਉਹ ਤੁਸੀਂ ਵੰਡ ਖਾਓ, ਆਪਸ ਵਿੱਚ ਤਕਸੀਮ ਕਰ ਲਵੋ ਔਰ ਨਾਮ ਜਪੋ। ਉਸ ਖਾਲਕ ਮਾਲਕ, ਉਸ ਤਾਕਤ ਦਾ ਜਿਹਨੇ ਤੁਹਾਨੂੰ ਪੈਦਾ ਕੀਤਾ, ਜੋ ਪੂਰੇ ਸੰਸਾਰ ਨੂੰ ਚਲਾ ਰਿਹਾ ਹੈ, ਉਹਦੀ ਇਬਾਦਤ ਕਰੋ। ਹੁਣ ਸਾਡੇ ਕੋਲ ਇਹ ਜਿਹੜੇ ਵੱਡੇ ਧਰਮ ਨੇ, ਯਕੀਨੀ ਤੌਰ ਤੇ ਦੁਨੀਆ ਦੇ ਜਿੰਨੇ ਵੀ ਮਜ਼ਾਹਿਬ ਹੋਣਗੇ ਉਹਦੇ ਵਿੱਚ ਵੀ ਮਿਹਨਤ ਨੂੰ ਹੀ ਫੌਕੀਅਤ ਔਰ ਅਹਿਮੀਅਤ ਹਾਸਲ ਹੈ। ਹੁਣ ਉਹਦੇ 'ਚ ਮੈਨੂੰ ਹਜ਼ਰਤ ਅਲੀ ਦਾ ਵੀ ਕੌਲ ਯਾਦ ਆ ਗਿਆ। ਹਜ਼ਰਤ ਅਲੀ ਫਰਮਾਉਂਦੇ ਨੇ ਕਿ ਉਹਨਾਂ ਕੋਲੋਂ ਕਿਸੇ ਨੇ ਪੁੱਛਿਆ ਨਾ ਕਿ ਵੀ ਤੁਸੀਂ ਇਹ ਰੱਬ ਦੀ ਇਬਾਦਤ ਕਰਦੇ ਹੋ ਤੇ ਕਿਉਂ? ਤੇ ਉਹਦਾ ਸਿੰਪਲ ਔਰ ਦੋ ਲਫ਼ਜ਼ੀ ਜਵਾਬ ਸੀ ਕਿ ਉਹ ਇਸ ਕਾਬਲ ਹੈ ਕਿ ਮੈਂ ਉਹਦੀ ਇਬਾਦਤ ਕਰਾਂ। ਅਸੀਂ ਸਾਥ ਨਾਲ ਸ਼ੁਕਰਾਨਾ ਅਦਾ ਕਰਨੇ ਹਾਂ ਨਾ, ਸਾਨੂੰ ਕੁਦਰਤ ਨੇ ਜਿਹੜੀਆਂ ਨਿਮਤਾਂ ਦਿੱਤੀਆਂ ਨੇ, ਖਾਲਕ ਨੇ ਜੋ ਨਿਮਤਾਂ ਦਿੱਤੀਆਂ ਨੇ, ਸਾਨੂੰ ਜ਼ੁਬਾਨ ਦਿੱਤੀ, ਅੱਖਾਂ ਦਿੱਤੀਆਂ, ਸਾਨੂੰ ਮਤਲਬ ਪੂਰੀ ਬਾਡੀ ਦੇ ਵਿੱਚ ਅਸੀਂ ਇੱਕ ਚੀਜ਼ ਦਾ ਸ਼ੁਕਰਾਨਾ ਅਦਾ ਕਰੀਏ ਤੇ ਨਹੀਂ ਕਰ ਸਕਦੇ। ਆਰਟੀਫਿਸ਼ੀਅਲ ਚੀਜ਼ਾਂ ਹੁੰਦੀਆਂ ਨੇ, ਟੈਕਨੋਲੋਜੀ ਨੇ ਬਣਾ ਲਈਆਂ ਨੇ, ਲੇਕਿਨ ਅਸਲੀ ਵਰਗੀਆਂ ਨਹੀਂ। ਜੋ ਅਸਲ ਹੈ ਉਹ ਉਹਦੇ ਵਰਗੀਆਂ ਨਹੀਂ ਹੈ। ਲਿਹਾਜ਼ਾ ਅਸੀਂ ਬਹੁਤ ਸਾਰੇ ਮਜ਼ਾਹਿਬ ਨਾਲ ਤਾਲੁਕ ਰੱਖਦੇ ਹਾਂ, ਬਹੁਤ ਸਾਰੇ ਮਜ਼ਾਹਿਬ ਦੇ ਤਿਉਹਾਰ ਵੀ ਆਉਂਦੇ ਨੇ। ਬੜੀ ਅਹਿਮ ਗੱਲ ਹੈ, ਤੁਸੀਂ ਪ੍ਰੀਚ ਕਰਦੇ ਹੋ ਆਪਣੇ ਅਕੀਦੇ ਦੀ, ਆਪਣੇ ਧਰਮ ਦੀ, ਆਪਣੇ ਮਜ਼ਹਬ ਦੀ, ਤੁਸੀਂ ਲੋਕਾਂ ਨੂੰ ਦੱਸਦੇ ਹੋ। ਕਿਆ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਮਜ਼ਹਬ ਦੀ ਅਹਿਮੀਅਤ ਦੱਸਣ ਵਾਸਤੇ ਕਿਸੇ ਦੂਸਰੇ ਮਜ਼ਹਬ ਨੂੰ ਗਲਤ ਜਾਂ ਨੀਵੀਆਂ ਸਾਬਤ ਕਰਨ ਦੀ ਕੋਸ਼ਿਸ਼ ਕਰੋ, ਜਾਂ ਆਪਣੇ ਅਕੀਦੇ ਨੂੰ ਬਿਆਨ ਕਰਦੇ ਹੋ ਜਾਂ ਕਿਸੇ ਦੂਸਰੇ ਅਕੀਦੇ ਤੇ ਅਟੈਕ ਕਰੋ? ਇਹ ਤੇ ਗੱਲ ਪੱਕੀ ਹੈ ਕਿ ਹਮੇਸ਼ਾ ਮੁਹੱਬਤ ਤੁਹਾਨੂੰ ਆਪਣੇ ਵੱਲ ਖਿੱਚਦੀ ਹੈ, ਮੁਹੱਬਤ ਤੁਹਾਨੂੰ ਆਪਣੇ ਵੱਲ ਲਿਆਉਂਦੀ ਹੈ, ਨਫ਼ਰਤ ਹਮੇਸ਼ਾ ਦੂਰ ਕਰਦੀ ਹੈ। ਜਦੋਂ ਕਿਸੇ ਦੂਸਰੇ ਅਕੀਦੇ ਦਾ ਜਾਂ ਦੂਸਰੇ ਮਜ਼ਹਬ ਦਾ ਬੰਦਾ ਤੁਹਾਡੇ ਕੋਲ ਬੈਠਾ ਹੈ ਔਰ ਤੁਸੀਂ ਪੇਸ਼ ਕਰ ਰਹੇ ਹੋ ਔਰ ਆਪਣੇ ਮਜ਼ਹਬ ਦੀ ਅਹਿਮੀਅਤ ਜਾਂ ਆਪਣੇ ਅਕੀਦੇ ਦੀ ਅਹਿਮੀਅਤ ਦੱਸ ਰਹੇ ਹੋ, ਬਗੈਰ ਕਿਸੇ ਤੇ ਨੋਕ ਟੋਕ ਕੀਤਿਆਂ, ਬਗੈਰ ਕਿਸੇ ਤੇ ਉਂਗਲ ਚੁੱਕਿਆਂ, ਬਗੈਰ ਕਿਸੇ ਨੂੰ ਤਨਕੀਦ ਦਾ ਨਿਸ਼ਾਨਾ ਬਣਾਇਆ, ਤੇ ਉਹ ਇੰਪ੍ਰੈਸ ਹੋਏਗਾ। ਉਹ ਬੰਦਾ ਤੁਹਾਡੇ ਕੋਲ ਯਕੀਨੀ ਤੌਰ ਤੇ ਇੰਪ੍ਰੈਸ ਹੋਏਗਾ, ਕਿਉਂਕਿ ਤੁਸੀਂ ਤੇ ਨਫ਼ਰਤ ਦੀ ਗੱਲ ਹੀ ਨਹੀਂ ਕਰਦੇ, ਤੁਸੀਂ ਦੂਰੀ ਦੀ ਗੱਲ ਹੀ ਨਹੀਂ ਕਰਦੇ, ਤੁਸੀਂ ਵਿਤਕਰੇ ਦੀ ਗੱਲ ਹੀ ਨਹੀਂ ਕਰਦੇ। ਅੱਛਾ, ਸਾਡੇ ਮਜ਼ਬੀ ਤਿਉਹਾਰ ਆਉਂਦੇ ਨੇ ਔਰ ਕੁਝ ਸਾਡੇ ਧਰਤੀ ਦੇ ਤਿਉਹਾਰ ਹੁੰਦੇ ਨੇ। ਮੇਰੇ ਖਿਆਲ ਮਜ਼ਹਬਾਂ ਦੇ ਤਿਉਹਾਰ ਨਹੀਂ ਹੁੰਦੇ, ਤਿਉਹਾਰ ਤੇ ਧਰਤੀ ਦੇ ਹੀ ਹੁੰਦੇ ਨੇ, ਲੇਕਿਨ ਅੱਜ ਕੱਲ੍ਹ ਅਸੀਂ ਬਣਾ ਲਏ ਨੇ ਜਿਹਦਾ ਕਿ ਮਜ਼ਹਬ ਨਾਲ, ਅਕੀਦੇ ਨਾਲ, ਧਰਮ ਨਾਲ ਕੋਈ ਤਾਲੁਕ ਨਹੀਂ ਹੁੰਦਾ। ਅਸੀਂ ਸਿਰਫ
ਆਪਣੇ ਫਿਰਕੇ ਦੀ ਪ੍ਰਮੋਸ਼ਨ ਕਰਨ ਵਾਸਤੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਪਾ ਲਈਆਂ ਨੇ ਜਿਹੜੀਆਂ ਸਾਡੇ ਹੀ ਐਂਟੀ ਜਾਂਦੀਆਂ ਨੇ। ਅਸੀਂ ਬਗੈਰ ਸੋਚੇ ਸਮਝੇ ਚੀਜ਼ਾਂ ਨੂੰ ਬਹੁਤ ਅੱਗੇ ਵਧਾ ਦਿੱਤਾ ਹੈ। ਸਾਦਗੀ ਵਿੱਚੋਂ ਅਸੀਂ ਨਮੂਦੋ ਨੁਮਾਇਸ਼ 'ਤੇ ਲੈ ਆਏ ਹਾਂ। ਲੇਕਿਨ ਬਹਰਹਾਲ ਉਹ ਸਾਰੇ ਸਿਆਣੇ ਲੋਕ ਨੇ, ਉਹ ਜਾਣਨ। ਅਸਲ ਵਿੱਚ ਅਸੀਂ ਜਦੋਂ ਦੂਸਰੇ ਦੇ ਅਕੀਦੇ ਦਾ ਇਹਤਰਾਮ ਕਰਨੇ ਆ, ਇਹਦਾ ਮਤਲਬ ਹੈ ਅਸੀਂ ਆਪਣੇ ਅਕੀਦੇ ਦਾ ਇਹਤਰਾਮ ਕਰਵਾ ਰਹੇ ਹਾਂ। ਇਸ ਨਹੀਂ ਸਿਰਫ ਅਸੀਂ ਕਿਸੇ ਦੂਸਰੇ ਦੇ ਧਰਮ ਦਾ ਆਦਰ, ਮਾਣ, ਸਤਿਕਾਰ, ਇਹਤਰਾਮ ਕਰ ਰਹੇ ਹਾਂ। ਇਹਦਾ ਮਤਲਬ ਹੈ ਕਿ ਅਸੀਂ ਆਪਣੇ ਅਕੀਦੇ ਦਾ ਇਹਤਰਾਮ ਕਰਵਾ ਰਹੇ ਹਾਂ। ਐਕਸ਼ਨ ਦਾ ਰਿਐਕਸ਼ਨ, ਤੁਸੀਂ ਜੋ ਕਰੋਗੇ ਉਹ ਹੀ ਅੱਗੋਂ ਤੁਹਾਨੂੰ ਉਹੋ ਜਿਹੀ ਚੀਜ਼ ਮਿਲੇਗੀ। ਤੁਸੀਂ ਮੁਹੱਬਤ ਕਰੋਗੇ ਤੁਹਾਨੂੰ ਮੁਹੱਬਤ ਮਿਲੇਗੀ, ਤੁਸੀਂ ਨਫ਼ਰਤ ਕਰੋਗੇ ਤੁਹਾਨੂੰ ਨਫ਼ਰਤ ਮਿਲੇਗੀ। ਵਾਈਬਸ ਹੁੰਦੀਆਂ ਨੇ ਨਾ। ਕਿਸੇ ਮਹਿਫਿਲ ਵਿੱਚ ਅਸੀਂ ਬੈਠੇ ਹੁੰਦੇ ਹਾਂ ਤੇ ਇੱਕ ਨੈਗੇਟਿਵ ਬੰਦਾ ਹੋਵੇ ਤੇ ਉਸ ਮਹਿਫਿਲ ਦੇ ਵਿੱਚ ਉਹ ਵਾਈਬਸ ਜਿਹੜੀਆਂ ਨੇ ਪੂਰੇ ਮਾਹੌਲ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦੀਆਂ ਨੇ। ਅਗਰ ਪੋਜ਼ਿਟਿਵ ਥਿੰਕਿੰਗ ਵਾਲੇ ਲੋਕ ਹੋਣ ਤੇ ਮਹਿਫਿਲ ਤਾਂ ਅਜੀਬ ਇੱਕ ਰੂਹਾਨੀ ਜੀ ਮਹਿਫਿਲ ਹੋ ਜਾਂਦੀ ਹੈ। ਲਿਹਾਜ਼ਾ ਅੱਜ ਦਾ ਜਿਹੜਾ ਮੇਰਾ ਸੁਨੇਹਾ ਹੈ, ਅੱਜ ਦਾ ਜਿਹੜਾ ਮੈਸੇਜ ਹੈ ਕਿ ਪਹਿਲੀ ਤਾਂ ਗੱਲ ਹੈ ਕਿ ਦੁਨੀਆ ਦੇ ਜਿੰਨੇ ਵੀ ਅਕਾਇਦ ਨੇ, ਧਰਮ ਨੇ, ਉਹਨਾਂ ਵਿੱਚ ਅਹਿਮੀਅਤ ਤੁਹਾਡੀ ਮਿਹਨਤ ਦੀ ਹੈ, ਤੁਹਾਡੇ ਸਿਦਕ ਦੀ ਹੈ, ਤੁਹਾਡੀ ਜੁਸਤਜੂ ਦੀ ਹੈ, ਔਰ ਉਹਦਾ ਹੀ ਤੁਹਾਨੂੰ ਰਿਵਾਰਡ ਮਿਲਣਾ ਹੁੰਦਾ ਹੈ। ਭਾਵੇਂ ਕੋਈ ਵੀ ਨਜ਼ਰੀਆ ਵੇਖ ਲਵੋ, ਬੇਸਿਕਲੀ ਮਿਹਨਤ ਦਾ ਹੀ ਤੁਹਾਨੂੰ ਰਿਵਾਰਡ ਮਿਲਣਾ ਹੈ, ਔਰ ਇਹਤਰਾਮ ਨਾਲ ਹੀ ਇਹਤਰਾਮ ਮਿਲਣਾ ਹੈ। ਹੁਣ ਅਸੀਂ ਆਲ ਓਵਰ ਵੇਖ ਲੈਂਦੇ ਹਾਂ ਨਾ ਕਿ ਬਹੁਤ ਸਾਰੇ ਐਸੇ ਸਾਡੇ ਮਜ਼ਹਬੀ ਜਾਂ ਫਿਕਾ ਦੇ ਆਲਮ ਹੁੰਦੇ ਨੇ, ਉਹਨਾਂ ਵਿੱਚ ਕੁਝ ਐਸੇ ਹੁੰਦੇ ਨੇ ਜਿਨ੍ਹਾਂ ਕੋਲ ਸਿਰਫ ਤਨਕੀਦ ਤੋਂ ਇਲਾਵਾ ਕੁਝ ਨਹੀਂ ਹੁੰਦਾ, ਔਰ ਉਂਝਦੇ ਹੀ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ। ਹਰ ਤਰ੍ਹਾਂ ਦੇ ਲੋਕ ਨੇ ਨਾ, ਲੇਕਿਨ ਜ਼ਿਆਦਾ ਸੋਭਾ ਕਿਹਨਾਂ ਦੀ ਹੁੰਦੀ ਹੈ? ਉਹ ਜਿਹੜੇ ਤਨਕੀਦ ਵਾਲੇ ਵੀ ਪਸੰਦ ਕਰਦੇ ਨੇ, ਇੱਕ ਦਿਨ ਉਹਨਾਂ ਨੂੰ ਵੀ ਮੰਨਣਾ ਪੈਂਦਾ ਉਸ ਆਲਮ ਨੂੰ, ਉਸ ਫਿਕਰੀ ਆਲਮ ਨੂੰ, ਉਸ ਧਾਰਮਿਕ ਪੰਡਿਤ ਨੂੰ, ਪ੍ਰੋਹਤ ਨੂੰ, ਮੌਲਾਨਾ ਨੂੰ, ਭਾਈ ਨੂੰ, ਪਾਦਰੀ ਨੂੰ, ਜਿਹੜਾ ਮੁਹੱਬਤ ਦਾ ਦਰਸ ਦਿੰਦਾ ਹੋਵੇ, ਜਿਹੜਾ ਵੰਡ ਨਾ ਪਾਵੇ। ਜਦੋਂ ਤੁਸੀਂ ਉਸ ਮਾਲਿਕ ਖਾਲਿਕ ਨੂੰ ਮੰਨਦੇ ਹੋ, ਕੁਦਰਤ ਨੂੰ ਮੰਨਦੇ ਹੋ, ਜਿਨੇ ਕੁੱਲ ਸੰਸਾਰ ਬਣਾਇਆ, ਤੇ ਫਿਰ ਉਹਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਵੀ ਕਬੂਲ ਕਰੋ। ਕਿਸ ਤਰ੍ਹਾਂ ਕਬੂਲਦੇ ਹੋ ਤੁਸੀਂ? ਕਿ ਆਪਣੇ ਅਕੀਦੇ ਵਿੱਚ, ਆਪਣੇ ਧਰਮ 'ਚ ਰਹਿੰਦੇ ਹੋਇਆ ਦੂਸਰੇ ਦੇ ਧਰਮ ਦਾ, ਅਕੀਦੇ ਦਾ ਇਹਤਰਾਮ ਕਰਨਾ। ਇੱਥੇ ਅਸੀਂ ਜਿੰਨੇ ਵੀ ਵੇਖਦੇ ਹਾਂ ਨਾ ਧਰਮ, ਮੈਂ ਉਹਨਾਂ ਦੇ ਫਿਰਕੇ, ਮੈਨੂੰ ਸਾਰਿਆਂ ਦਾ ਪਤਾ ਹੈ ਕਿ ਸਾਰੇ ਧਰਮਾਂ 'ਚ ਕਿਹੜੇ ਫਿਰਕੇ ਨੇ, ਔਰ ਸਭ ਤੋਂ ਵੱਡੇ ਮੁਖਾਲਫ ਉਸੇ ਧਰਮ ਦੇ ਫਿਰਕੇ ਆਪਸ 'ਚ ਹੁੰਦੇ ਨੇ। ਦੂਸਰਾ ਧਰਮ ਉਹਨਾਂ ਦਾ ਉਹਨਾਂ ਮੁਖਾਲਫ ਨਹੀਂ ਹੁੰਦਾ ਜਿੰਨੇ ਉਹ ਫਿਰਕੇ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਤਸਲ ਰੱਖਦੇ ਨੇ, ਖੇਡ ਰੱਖਦੇ ਨੇ, ਇੱਕ ਦੂਸਰੇ ਦੇ ਨਾਲ ਖਿੱਚਾਤੂਈ ਰਹਿੰਦੀ ਹੈ ਉਹਨਾਂ ਦੀ। ਈਵਨ ਕਿ ਉਹਦੇ 'ਚ ਬਹੁਤ ਜ਼ਿਆਦਾ ਮਸਾਇਲ ਵੀ ਹੋ ਜਾਂਦੇ ਨੇ। ਲੇਕਿਨ ਗੱਲ ਇਹੀ ਹੈ, ਮਿਹਨਤ ਔਰ ਇਹਤਰਾਮ, ਇਹ ਸਭ ਤੋਂ ਵੱਡਾ ਦਰਸ ਹੈ। ਜਿਹੜਾ ਧਰਮ ਮਰਜ਼ੀ ਵੇਖ ਲਓ, ਜਿਹੜਾ ਅਕੀਦਾ ਮਰਜ਼ੀ ਵੇਖ ਲਵੋ, ਤੁਸੀਂ ਮਿਹਨਤ ਕਰਦੇ ਹੋ, ਉਹਦਾ ਨਤੀਜਾ ਜ਼ਰੂਰ ਤੁਹਾਨੂੰ ਮਿਲਦਾ, ਉਹਦਾ ਅੱਛਾ ਤੁਹਾਨੂੰ ਫਲ ਜ਼ਰੂਰ ਮਿਲਦਾ। ਔਰ ਇਹਤਰਾਮ ਕਰਦੇ ਹੋ, ਤੁਸੀਂ ਸਦਾ ਜਿਉਂਦੇ ਰਹਿੰਦੇ ਹੋ, ਔਰ ਲੋਕ ਤੁਹਾਡੇ ਕੋਲ ਆਉਂਦੇ ਨੇ। ਪਤਾ ਹੈ ਕਿ ਪੰਜਾਬ ਰੱਬ ਲੋਕਾਂ ਦੀ ਧਰਤੀ ਹੈ। ਸੂਫੀ, ਸੰਤ, ਫਕੀਰ, ਦਰਵੇਸ਼, ਸਾਧੂ, ਜੋਗੀ, ਨਾਥ, ਇਹ ਸਾਰੇ ਲੋਕ ਕੌਣ ਨੇ? ਇਹ ਮੁਹੱਬਤਾਂ ਵੰਡਣ ਵਾਲੇ ਲੋਕ ਸਨ। ਬਗੈਰ ਕਿਸੇ ਭੇਦਭਾਵ ਤੋਂ, ਬਗੈਰ ਕਿਸੇ ਵੰਡ ਤੋਂ ਸਾਰੇ ਲੋਕ ਇਹਨਾਂ ਕੋਲ ਆਉਂਦੇ ਸਨ। ਬਾਬਾ ਜੀ ਫਰੀਦ ਸਾਹਿਬ, ਬਾਬਾ ਨਾਨਕ ਸਾਹਿਬ, ਭਗਤ ਕਬੀਰ ਜੀ, ਹੋਰ
ਬਹੁਤ ਵੱਡੀਆਂ ਹਸਤੀਆਂ ਔਰ ਸਾਡੇ ਰੱਬ ਲੋਕ ਜਿੰਨੇ ਸਾਡੇ ਕਲਾਸਿਕ ਸੂਫੀ ਨੇ, ਇਹਨਾਂ ਸਾਰੇ ਲੋਕਾਂ ਦੀ ਮਾਨਤਾ ਇੱਕੋ ਜਿਹੀ ਸੀ ਸਾਰੇ ਧਰਮਾਂ ਦੇ ਵਿੱਚ, ਔਰ ਸਾਰੇ ਧਰਮਾਂ ਦੇ ਲੋਕ ਇਹਨਾਂ ਕੋਲ ਆਉਂਦੇ ਸਨ। ਅੱਜ ਬਾਬਾ ਫਰੀਦ ਸਾਂਝਾ ਹੈ, ਸ਼ਾਹ ਹੁਸੈਨ ਸਾਂਝਾ ਹੈ, ਬੁੱਲੇ ਸ਼ਾਹ ਸਾਂਝਾ ਹੈ, ਵਾਰਿਸ ਸ਼ਾਹ ਸਾਂਝਾ ਹੈ, ਬਾਬਾ ਨਾਨਕ ਸਾਂਝਾ ਹੈ। ਸਾਂਝ ਕਿਉਂ ਹੈ? ਸਾਰੇ ਹੀ ਧਰਮਾਂ ਵਾਲੇ ਦਾਅਵੇਦਾਰ ਹੁੰਦੇ ਨੇ ਕਿ ਇਹ ਬਾਬੇ ਸਾਡੇ ਨੇ, ਕਿਉਂਕਿ ਉਹਨਾਂ ਨੇ ਮੁਹੱਬਤ ਦੀ ਗੱਲ ਕੀਤੀ ਹੈ, ਪਿਆਰ ਦੀ ਗੱਲ ਕੀਤੀ ਹੈ। ਲਿਹਾਜ਼ਾ ਪਿਆਰਿਓ, ਕਿਸੇ ਦਾ ਕੋਈ ਵੀ ਅਕੀਦਾ ਹੈ, ਕਿਸੇ ਦਾ ਕੋਈ ਵੀ ਧਰਮ ਹੈ, ਇਹ ਮੰਨ ਲਵੋ ਕਿ ਮੇਰਾ ਖਾਲਕ ਮਾਲਕ ਜਾਂ ਮਾਂ ਕੁਦਰਤ ਮਾਂ ਅਗਰ ਚਾਹੁੰਦੀ ਜਾਂ ਚਾਹੁੰਦੇ ਕਿ ਉਹ ਸਾਰੇ ਇੱਕੋ ਜਿਹੇ ਵੀ ਬਣਾ ਸਕਦੇ ਸਨ। ਇਹ ਰੰਗਾ ਰੰਗੀ ਅਗਰ ਬਣਾਏਂਗੇ, ਸਾਰਿਆਂ ਦੀ ਆਪਣੀ ਖੁਸ਼ਬੂ ਹੈ, ਸਾਰੇ ਫੁੱਲਾਂ ਵਰਗੇ ਨੇ, ਤੇ ਉਹਨਾਂ ਨੂੰ ਕਬੂਲ ਕਰਨਾ, ਉਹਨਾਂ ਦਾ ਆਦਰ, ਉਹਨਾਂ ਦਾ ਇਤਰਾਮ ਕਰਨਾ ਸਾਡੇ ਤੇ ਐਨ ਫਰਜ਼ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਕੋਲ ਆਉਣ ਔਰ ਤੁਹਾਡਾ ਹਲਕਾ ਹਿਬਾਬ ਵਸੀ ਹੋਵੇ, ਵੱਡਾ ਹੋਵੇ, ਤੇ ਫਿਰ ਇਤਰਾਮ ਔਰ ਮੁਹੱਬਤ ਤੋਂ ਇਲਾਵਾ ਕੋਈ ਚੀਜ਼ ਨਹੀਂ ਜੋ ਤੁਹਾਨੂੰ ਨੇੜੇ ਕਰ ਸਕੇ, ਜੋ ਜੋੜ ਸਕੇ। ਖੈਰ ਤੁਹਾਡੇ ਦਮ ਸੁਖੀ ਵਸੋ।